ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 24 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰਿਪਰੈਜ਼ੈਂਟੇਟਿਵ ਟੌਮ ਐਮਰ ਉਹ ਆਲਰੇਡੀ ਹਾਊਸ ਸਪੀਕਰ ਦੀ ਰੇਸ ਚੋਂ ਬਾਹਰ ਹੋ ਗਏ ਹੈਗੇ ਆ। ਸਵੇਰੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਵੀ ਉਹ ਟੌਪ ਦੇ ਕੈਂਡੀਡੇਟ ਉੱਭਰ ਕੇ ਆ ਰਹੇ ਹੈਗੇ ਆ, ਪਰ ਹੁਣ ਕੁਛ ਮਿੰਟ ਪਹਿਲਾਂ ਦੀ ਖਬਰ ਆ ਵੀ ਹਾਊਸ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ 'ਚ ਟੌਮ ਐਮਰ ਨੇ ਆਪਣੇ ਆਪ ਨੂੰ ਡਰੋਪ ਆਊਟ ਕਰ ਲਿਆ ਹੈਗਾ। ਹੁਣ ਰਿਪਬਲਿਕਨਸ ਇੱਕ ਵਾਰੀ ਫਿਰ ਰੋਲ ਕਾਲ ਵੋਟ ਕਰਨਗੇ ਬਿਹਾਈਂਡ ਕਲੋਜ਼ ਡੋਰਸ। ਹੁਣ ਦੇਖਦੇ ਹਾਂ ਵੀ ਕਿਹਦੇ ਉੱਤੇ ਜਿਹੜਾ ਹੈਗਾ ਆ ਇਹ ਤਾਜ ਪਹਿਨਦੇ ਆ। ਤੇ ਕਈ ਕਹਿ ਰਹੇ ਆ ਵੀ ਹੋ ਸਕਦਾ ਜਿਹੜੇ ਹਾਊਸ ਸਪੀਕਰ ਸਾਬਕਾ ਕੈਬਨ ਮਕਾਰਥੀ ਉਹਨਾਂ ਦਾ ਵੀ ਨੰਬਰ ਆ ਸਕਦਾ ਹੈਗਾ। ਪਰ ਯੂ ਨੈਵਰ ਨੋ। ਮੁੜ ਘੁੜ ਕੇ ਕੀ ਪਤਾ ਉੱਥੇ ਹੀ ਵਾਪਸ ਉਹਨਾਂ ਨੂੰ ਜਾਣਾ ਪਵੇ। ਹਾਲ ਦੀ ਘੜੀ ਕੋਈ ਵੀ ਬੰਦਾ ਜਿਹੜਾ ਆ ਉਹ ਮੋਹਰੇ ਨਹੀਂ ਆ ਰਿਹਾ। ਪਹਿਲੀ ਡੀਲ ਵੀ ਔਖੀ ਬਣੀ ਸੀ, ਸਭ ਨੂੰ ਹੀ ਪਤਾ ਆ, ਪਰ ਮੈਟ ਗੇਟਸ ਨੇ ਜੋ ਹੁਣ ਪੰਗਾ ਲਿਆ ਆ ਉਸ ਦਾ ਭੁਗਤਾਨ ਪੂਰੇ ਅਮਰੀਕਾ ਨੂੰ ਕਰਨਾ ਪੈ ਰਿਹਾ ਹੈਗਾ ਆ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਵੱਡੀ ਖਬਰ ਇਹ ਆ ਰਹੀ ਆ ਕੈਲੀਫੋਰਨੀਆ ਦੇ ਨਾਲ ਦਰਜਨਾਂ ਹੀ ਹੋਰ ਸਟੇਟਸ ਨੇ ਮਿਲ ਕੇ ਮੈਟਾ, ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਹੈ, ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਆ, ਉਹਨਾਂ ਨੂੰ ਸੂ ਕਰ ਦਿੱਤਾ ਆ। ਇਹ ਨਵੀਂ ਚੀਜ਼ ਨਹੀਂ ਆ ਵੀ ਮੈਟਾ ਨੂੰ ਸੂ ਹੋਇਆ ਆ, ਪਰ ਇਸ ਵਾਰ ਇਹਨਾਂ ਉੱਤੇ ਇਹ ਜਿਹੜੇ ਸੂ ਕਰਨ ਦਾ ਕਾਰਨ ਇਹ ਆ, ਇਹ ਮੰਨਦੀਆਂ ਨੇ, ਇਹ ਸੂਬੇ ਮੰਨਦੇ ਨੇ ਵੀ ਭਾਈ ਇਹਨਾਂ ਦੇ ਕਰਕੇ, ਇੰਸਟਾਗ੍ਰਾਮ ਤੇ ਫੇਸਬੁੱਕ ਦੇ ਕਰਕੇ ਬੱਚਿਆਂ ਦੀ ਜਿਹੜੀ ਮੈਂਟਲ ਹੈਲਥ ਆ ਉਸ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਹੈਗਾ ਆ। ਕੈਲੀਫੋਰਨੀਆ, ਨਿਊਯਾਰਕ ਤੇ ਦਰਜਨ ਹੋਰ ਜਿਹੜੀਆਂ US ਦੀਆਂ ਜਿਹੜੀਆਂ ਸਟੇਟਸ ਆ, ਉਹਨਾਂ ਨੇ ਮੈਟਾ ਪਲੇਟਫਾਰਮਸ ਦੇ ਉਲਟ ਇਹ ਲਾਸੂਟ ਦਰਜ ਕੀਤਾ ਹੈ। ਇਹ ਫੈਡਰਲ ਕੋਰਟ ਕੈਲੀਫੋਰਨੀਆ ਦਾ ਆ ਜਿੱਥੇ ਇਹਨਾਂ ਨੇ ਇਸ ਦੇ ਉਲਟ ਲਾਸੂਟ ਦਰਜ ਕੀਤਾ ਆ। ਮੈਟਾ ਦੇ ਉੱਤੇ ਦੋਸ਼ ਲੱਗ ਰਿਹਾ ਵੀ ਉਹਨਾਂ ਦੇ ਕੋਲ ਜਿਹੜੀ ਪਾਵਰਫੁਲ ਪਲੇਟਫਾਰਮ ਹੈਗਾ ਆ, ਜਿਹੜੀਆਂ ਟੈਕਨੋਲੋਜੀਜ਼ ਆ, ਉਹ ਸਿਰਫ ਤੇ ਸਿਰਫ ਐਂਟਾਈਸ ਕਰਨ ਦੇ ਲਈ, ਇੰਗੇਜ ਕਰਨ ਦੇ ਲਈ, ਤੇ ਬੇਸਿਕਲੀ ਜਿਹੜੇ ਯੂਥ ਆ ਤੇ ਨਾਲ ਦੇ ਨਾਲ ਜਿਹੜੇ ਟੀਨੇਜਰਸ ਆ ਉਹਨਾਂ ਨੂੰ ਇਹ ਭਰਮਾ ਰਹੇ ਹੈਗੇ ਆ। ਮੋਟਿਵ ਕਿੰਨਾ ਇਹਨਾਂ ਦਾ? ਸਿਰਫ ਤੇ ਸਿਰਫ ਪ੍ਰੋਫਿਟ ਤੇ ਮੈਕਸਿਮਾਈਜ਼ ਫਾਈਨੈਂਸ਼ੀਅਲ ਗੇਨਸ, ਵੀ ਕਿੰਨਾ ਜਿਹੜਾ ਮੁਨਾਫਾਖੋਰੀ ਇਸ ਦੇ ਵਿੱਚੋਂ ਹੋ ਸਕੇ। ਮੈਟਾ ਨੇ ਕਹਿੰਦੇ ਵੀ ਪਬਲਿਕਲੀ, ਜਨਤਕ ਤੌਰ ਦੇ ਉੱਤੇ ਬਹੁਤ ਵਾਰੀ ਪਬਲਿਕ ਨੂੰ ਧੋਖੇ ਦੇ ਵਿੱਚ ਰੱਖਿਆ ਹੈਗਾ ਆ। ਇਸ ਤੋਂ ਇਲਾਵਾ 33 ਜਿਹੜੇ ਸੂਬੇ ਤੇ 9 ਜਿਹੜੇ ਹੋਰ ਅਟਾਰਨੀ ਜਨਰਲਸ ਆ, ਉਹ ਆਪਣੇ ਪੱਧਰ ਦੇ ਉੱਤੇ ਰਿਸਪੈਕਟਿਵ ਸਟੇਟਸ ਦੇ ਵਿੱਚ ਇਹ ਲਾਸੂਟ ਵੀ ਜਿਹੜਾ ਉਹ ਦਰਜ ਕਰਨ ਜਾ ਰਹੇ ਆ। ਸੋ ਕੁੱਲ ਜਿਹੜੇ ਲਾਸੂਟਸ ਆ ਮਿਲਾ ਕੇ ਐਕਸ਼ਨਸ ਜਿਹੜੇ ਸੂਬੇ ਅਜਿਹਾ ਐਕਸ਼ਨ ਲੈ ਰਹੇ ਆ, ਉਹ ਵੱਧ ਕੇ ਹੁਣ 42 ਜਿਹੜਾ ਉਹ ਹੋ ਚੁੱਕਾ ਹੈਗਾ ਆ। ਸਟੇਟਮੈਂਟ ਤੇ ਜਾਰੀ ਕੀਤੀ ਆ ਮੈਟਾ ਵਾਲਿਆਂ ਨੇ, ਕਹਿੰਦੇ ਵੀ ਅਸੀਂ ਇਹਨਾਂ ਦੀਆਂ ਭਾਵਨਾਵਾਂ ਨੂੰ ਸ਼ੇਅਰ ਕਰਦੇ ਆ। ਕਮਿਟਮੈਂਟ ਜਿਹੜੀ ਸਾਡੀ ਹੈਗੀ ਹੈ ਵੀ ਟੀਨੇਜਰਸ ਸੁਰੱਖਿਅਤ ਰਹਿਣ ਤੇ ਪੋਜ਼ਿਟਿਵ ਐਕਸਪੀਰੀਅੰਸ ਉਹਨਾਂ ਦਾ ਆਨਲਾਈਨ ਹੋਵੇ। ਤੇ ਕਹਿੰਦੇ ਵੀ ਅਸੀਂ 30 ਤੋਂ ਵੱਧ ਅਜਿਹੇ ਟੂਲਸ ਐਡ ਕੀਤੇ ਆ ਜਿਹੜੇ ਟੀਨੇਜਰਸ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਮਦਦ ਜਿਹੜੇ ਆ ਉਹ ਕਰ ਸਕਦੇ ਆ। ਉਹਨਾਂ ਨੇ ਕਿਹਾ ਵੀ ਅਸੀਂ ਡਿਸਅਪੁਆਇੰਟਡ ਆ ਵੀ ਸਾਡੇ ਨਾਲ ਮਿਲ ਕੇ ਕੰਮ ਕਰਨ ਦੀ ਥਾਂ ਤੇ ਉਹਨਾਂ ਨੇ ਇਹ ਰਾਹ ਜਿਹੜਾ ਆ ਉਹ ਅਪਣਾਇਆ ਹੈਗਾ ਆ। ਤੇ ਪਰ ਹਰਜੋਤ ਸਿੰਘ ਜੀ, ਇਸ ਬੇਕਾਬੂ ਹੋਏ ਸੋਸ਼ਲ ਮੀਡੀਆ ਦੇ ਦੈਂਤ ਦੇ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਆ। ਆਲਰੇਡੀ ਇਸ ਨੇ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਤੋੜਿਆ ਆ, ਨਿਆਣਿਆਂ ਦੇ ਉੱਤੇ ਬਹੁਤ ਭੈੜਾ ਅਸਰ ਲਗਾਤਾਰ ਇਸ ਦਾ ਚੱਲਦਾ ਆ ਰਿਹਾ ਆ। ਸੋ ਇਹ ਹੁਣ ਨਵੇਂ ਲਾਸੂਟ ਮੈਟਾ ਦੇ ਉੱਤੇ ਦਰਜ ਹੋਏ ਨੇ। ਕੈਲੀਫੋਰਨੀਆ ਨੇ ਕਰੂਜ਼ ਆਟੋਨੋਮਸ ਡਰਾਈਵਰਲੈਸ ਵਹੀਕਲ ਪਰਮਿਟਸ ਨੂੰ
ਸਸਪੈਂਡ ਕਰ ਦਿੱਤਾ ਹੈਗਾ। ਇਹ ਡਿਸੀਜਨ ਕਈ ਮਹੀਨਿਆਂ ਬਾਅਦ ਆਇਆ ਜਦੋਂ ਵੱਖ-ਵੱਖ ਜਿਹੜੀਆਂ ਇਨਸੀਡੈਂਟ ਸੀਆਂ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਡਿਟਰਮਨ ਕੀਤਾ ਕਿ ਰੋਬੋ ਟੈਕਸੀ ਜੋ ਆ ਇਹ ਅਨਰੀਜ਼ਨੇਬਲ ਰਿਸਕ ਤੇ ਪਬਲਿਕ ਸੇਫਟੀ ਦੇ ਲਈ ਮੇਜਰ ਸੈਟਬੈਕ ਹੈਗਾ ਕੰਪਨੀ ਦੇ ਲਈ। ਸੋ ਕਈ ਜਿਹੜੀਆਂ ਇਨਸੀਡੈਂਟਸ ਇਹਦੇ ਸੰਬੰਧ ਦੇ ਵਿੱਚ ਹੋਈਆਂ ਹੈਗੀਆਂ। ਕੁਛ ਮਹੀਨੇ ਪਹਿਲਾਂ ਇੱਕ ਸੈਨ ਫਰਾਂਸਿਸਕੋ ਦੇ ਵਿੱਚ ਰੋਬੋ ਟੈਕਸੀ ਨੇ ਜੋ ਜੇ ਵਾਕਿੰਗ ਕਰ ਰਿਹਾ ਸੀ ਪੈਡੈਸਟਰੀਅਨ ਉਸ ਨੂੰ ਖਿੱਚ ਲਿਆ, ਕਹਿੰਦੇ ਵੀ 20 ਫੁੱਟ ਤੱਕ ਡਰੈਗ ਕਰਕੇ ਉਸ ਬੀਬੀ ਨੂੰ ਇਹ ਕਾਰ ਲਿਜਾਂਦੀ ਰਹੀ ਹੈਗੀ ਆ। ਸੋ ਕਾਫੀ ਜਿਹੜਾ ਵਿਰੋਧ ਹੋ ਰਿਹਾ ਸੀਗਾ। ਅਗਸਤ ਮਹੀਨੇ 'ਚ 24/7 ਪੇਡ ਰੋਬੋ ਟੈਕਸੀ ਸਰਵਿਸ ਸੈਨ ਫਰਾਂਸਿਸਕੋ ਸ਼ੁਰੂ ਹੋ ਗਈ ਸੀ, ਪਰ ਹੁਣ ਉਸ ਨੂੰ ਜਿਹੜਾ ਆ ਬੰਦ ਕਰ ਦਿੱਤਾ ਗਿਆ ਹੈ। ਕਰੂਜ਼ ਦੇ CEO ਕਾਈਲ ਬੋਗਟ ਨੇ ਕਿਹਾ ਹੈ ਵੀ ਡਰਾਈਵਰਲੈਸ ਕਾਰ ਦਾ ਜਿਹੜਾ ਕ੍ਰਿਟਿਸਿਜ਼ਮ ਆ ਇਹ ਇੱਕ ਤਰ੍ਹਾਂ ਨਾਲ ਓਵਰ ਬਲੋਨ ਹੈਗਾ ਆ। ਇੰਨੀਆਂ ਜ਼ਿਆਦਾ ਜਿਹੜੀਆਂ ਇਨਸੀਡੈਂਟਸ ਨਹੀਂ ਹੁੰਦੀਆਂ, ਪਰ DMV ਦੇ ਕੋਲ ਕਾਫੀ ਜਿਹੜੇ ਇਨਸੀਡੈਂਟਸ ਆਈਆਂ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਹੈਗਾ। ਜੀ ਜੀ ਬਿਲਕੁਲ। ਰੀਸੈਂਟ ਜਿਹੜਾ ਸੈਨ ਫਰਾਂਸਿਸਕੋ 'ਚ ਇਹੀ ਹੋਇਆ ਸੀ। ਪਹਿਲਾਂ ਇੱਕ ਜਿਹੜੀ ਪੈਡੈਸਟਰੀਅਨ ਸੀ ਉਸ ਨੂੰ ਇੱਕ ਆਮ ਰੈਗੂਲਰ ਗੱਡੀ ਨੇ ਟੱਕਰ ਮਾਰੀ, ਉਹ ਡਿੱਗ ਕੇ ਇਸ ਕਰੂਜ਼ ਜਿਹੜੀ ਆਟੋਨੋਮਸ ਆਪਣੇ ਆਪ ਚੱਲਣ ਵਾਲੀ ਗੱਡੀ ਉਸ ਦੇ ਮੂਹਰੇ ਆ ਗਈ ਤੇ ਇਹ ਘੜੀਸ ਕੇ ਜਿਹੜੀ ਉਸ ਨੂੰ ਅੱਗੇ ਲੈ ਗਈ ਆ। ਸੋ ਉਹ ਵਿਚਾਰੀ ਨੂੰ ਜ਼ਿਆਦੀਆਂ ਜਿਹੜੀਆਂ ਸੱਟਾਂ ਆ ਇਸ ਦੇ ਵਿੱਚ ਲੱਗ ਚੁੱਕੀਆਂ ਆ। ਸੋ ਜਿੱਥੇ ਇੱਕ ਪਾਸੇ ਇਹ ਜ਼ਰੂਰ ਗੱਲ ਆ ਵੀ ਆਟੋਨੋਮਸ ਜਿਹੜੀਆਂ ਗੱਡੀਆਂ ਆ ਉਹ ਮਾਰਕੀਟ ਦੇ ਵਿੱਚ ਆ ਰਹੀਆਂ ਆ, ਦੂਜੇ ਪਾਸੇ ਉਹ ਪੂਰੀ ਤਰ੍ਹਾਂ ਕਾਰਗਰ ਆ ਕਿ ਨਹੀਂ ਉਸ ਦੇ ਉੱਤੇ ਜਿਹੜੇ ਪ੍ਰਸ਼ਨ ਚਿੰਨ੍ਹ ਆ ਉਹ ਲਗਾਤਾਰ ਚੱਲਦੇ ਆ ਰਹੇ ਹੈਗੇ ਆ। ਤੇ ਕਰੂਜ਼ ਵਾਲੇ ਕਹਿ ਰਹੇ ਆ ਵੀ ਅਸੀਂ DMV ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਤੇ ਅਸੀਂ ਪੂਰੀ ਮਦਦ ਜਿਹੜੀ ਇਸ ਵਿੱਚ ਕਰ ਰਹੇ ਹੈਗੇ ਆ। ਜੀ ਅਗਲੀ ਖਬਰ ਵੱਲ ਚਲੀਏ। ਸਿਟੀ ਆਫ ਫ੍ਰਿਜ਼ਨੋ ਨੇ ਇੱਕ ਕਹਿੰਦੇ ਆ ਵੀ ਸੋਲਰ ਦਾ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਉਹ ਲਾਉਣ ਜਾ ਰਹੇ ਆ, ਜਿਹਦੇ ਨਾਲ $143 ਮਿਲੀਅਨ ਆਉਣ ਵਾਲੇ 20 ਸਾਲਾਂ ਦੇ ਵਿੱਚ ਸੇਵ ਹੋਊਗਾ। 2020 ਦੇ ਸ਼ੁਰੂਆਤ ਦੇ ਵਿੱਚ ਸਿਟੀ ਆਫ ਫ੍ਰਿਜ਼ਨੋ ਆਰਗੇਨਾਈਜੇਸ਼ਨ ਨੇ 1.7% ਟੋਟਲ ਜੋ ਇਲੈਕਟ੍ਰਿਸਿਟੀ ਯੂਜ਼ ਹੁੰਦੀ ਆ ਉਹ ਸੋਲਰ ਦੇ ਰਾਹੀਂ ਵਰਤੀ ਸੀਗੀ। ਸਕਾਟ ਮੋਜ਼ੀਅਰ ਡਾਇਰੈਕਟਰ ਹੈਗੇ ਡਿਪਾਰਟਮੈਂਟ ਆਫ ਪਬਲਿਕ ਵਰਕਸ ਦੇ, ਤੇ ਕਹਿੰਦੇ ਵੀ ਅੱਜ ਦੀ ਡੇਟ 'ਚ ਇਹ ਨੰਬਰ ਵੱਧ ਕੇ 46% ਤੱਕ ਹੋ ਗਿਆ। 27 ਟਾਈਮਸ ਮੋਰ ਸੋਲਰ એનર્ਜੀ ਵੈਨ ਦੀਜ਼ ਪ੍ਰੋਜੈਕਟਸ ਆਰ ਕੰਪਲੀਟਡ। ਸੋ ਸਿਟੀ ਲੀਡਰਸ ਨੇ ਅੱਜ ਫੋਰਫਰੰਟ ਪਾਵਰ ਦੇ ਨਾਲ ਰਲ ਕੇ ਇੱਕ ਗਰਾਊਂਡ ਬ੍ਰੇਕਿੰਗ ਸੈਰੇਮਨੀ ਕੀਤੀ ਹੈਗੀ ਆ ਸਾਊਥ ਈਸਟ ਸਰਫੇਸ ਵਾਟਰ ਟਰੀਟਮੈਂਟ ਦੇ ਕੋਲ, ਜਿੱਥੇ ਜਿਹੜਾ ਬਹੁਤ ਵੱਡਾ ਸੋਲਰ ਦਾ ਜਿਹੜਾ ਪ੍ਰੋਜੈਕਟ ਆ ਲਾਇਆ ਜਾਊਗਾ ਤੇ 75% ਜਿਹੜੀ ਪਾਵਰ ਗ੍ਰਿਡ ਆ ਵੇਸਟ ਟਰੀਟਮੈਂਟ ਫੈਸਿਲਿਟੀ ਦੀ ਉਹ ਇੱਥੋਂ ਹੀ ਜਾਏਗੀ। ਕਹਿੰਦੇ ਵੀ ਸਿਟੀ ਦੇ ਲੀਡਰਸ ਨੇ ਇਹ ਕਿਹਾ ਵੀ ਸਿਟੀ ਰਫਲੀ $40 ਮਿਲੀਅਨ PG&E ਨੂੰ ਪੇ ਕਰਦੀ ਹੈਗੀ ਆ। ਇਹ ਕਾਫੀ ਵੱਡਾ ਜਿਹੜਾ ਨੰਬਰ ਹੈਗਾ ਆ। ਤੇ ਪ੍ਰੋਜੈਕਟ ਦੇ ਜੋ ਲੀਡਰ ਆ ਉਹ ਐਸਟੀਮੇਟ ਕਰ ਰਿਹਾ ਵੀ $143 ਮਿਲੀਅਨ ਆਉਣ ਵਾਲੇ 20 ਸਾਲਾਂ ਦੇ ਵਿੱਚ ਬਚਣਗੇ। ਕੌਂਸਲ ਮੈਂਬਰ ਟਾਇਰਲ ਮੈਕਸਵੈਲ ਨੇ ਇਹ ਕਿਹਾ ਤੇ ਜਿਹੜਾ ਇਹ ਪ੍ਰੋਜੈਕਟ ਆ ਇਹਦੇ ਨਾਲ 38,000 ਟਨ ਜੋ ਐਮਿਸ਼ਨ ਆ ਟਨ ਆਫ ਐਮਿਸ਼ਨ ਉਸ ਨੂੰ ਵੀ ਇਹ ਆਫਸੈਟ ਕਰੇਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਇੱਕ ਸਕੂਬਾ ਡਾਈਵ ਬੋਟ ਦੇ ਵਿੱਚ ਅੱਗ ਲੱਗ ਗਈ ਸੀ। ਉਸ ਦੇ ਕਰਕੇ 34 ਜਾਣਿਆਂ ਦੀ ਮੌਤ ਜਿਹੜੀ ਉਹ ਹੋਈ ਆ 4 ਵਰ੍ਹੇ ਬਾਅਦ। ਉਸ ਸਕੂਬਾ ਡਾਈਵ ਬੋਟ ਦਾ ਜਿਹੜਾ ਕੈਪਟਨ ਆ ਉਸ ਦਾ ਟਰਾਇਲ ਜਿਹੜਾ ਉਹ ਸ਼ੁਰੂ ਹੋ ਰਿਹਾ ਆ। ਲੇਬਰ ਡੇ 2019 ਦਾ ਜਿਹੜਾ ਇਹ ਟ੍ਰੈਜਡੀ ਹੋਈ ਸੀ ਮੈਰੀਟਾਈਮ ਰੈਗੂਲੇਸ਼ਨ ਦੇ ਵਿੱਚ, ਕਹਿੰਦੇ ਵੀ ਉਸ ਤੋਂ ਬਾਅਦ 'ਚ ਬਹੁਤ ਸਾਰੇ ਚੇਂਜਿਸ ਆਏ ਨੇ। ਹੁਣ ਫੈਡਰਲ ਟਰਾਇਲ ਕੰਸੈਪਸ਼ਨ ਜਿਹੜੀ ਬੋਟ ਦਾ ਨਾਂ ਸੀ ਉਸ ਦਾ ਕੈਪਟਨ ਜੈਰੀ ਬੋਲਨ, ਉਸ ਦੇ ਉਲਟ ਜਿਹੜੀ ਉਹ ਸ਼ੁਰੂ ਹੋਊਗੀ। ਜੂਰੀ ਸਿਲੈਕਸ਼ਨ LA ਦੇ ਇੱਕ ਫੈਡਰਲ ਕੋਰਟ ਵਿੱਚ ਸ਼ੁਰੂ ਹੋ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਬੋਲਨ ਉਸ ਟਾਈਮ ਦੇਖ ਰਿਹਾ ਸੀ ਜਦ ਜਿਹੜੇ ਜੱਜ ਆ ਪੋਟੈਂਸ਼ੀਅਲ ਜੂਰਰਸ ਨੂੰ ਸਵਾਲ ਜਵਾਬ ਜਿਹੜੇ ਉਹ ਕਰ ਰਹੇ ਸੀ। ਪੀੜਤ ਪਰਿਵਾਰ ਜਿਹੜੇ ਪੀੜਤਾਂ ਦੇ ਪਰਿਵਾਰ ਆ ਉਹ ਕਹਿ ਰਹੇ ਵੀ ਬਹੁਤ ਲੰਮਾ ਸਮਾਂ ਹੋ ਗਿਆ, ਫਰਸਟ੍ਰੇਟਿੰਗ ਟਾਈਮ ਜਿਹੜੇ ਆ ਸਾਨੂੰ ਇਹ ਝੱਲਣਾ ਜਿਹੜਾ ਉਹ ਪੈ ਰਿਹਾ। ਪਿਛਲੇ 4 ਸਾਲ ਸਾਡੇ ਲਈ ਇੱਕ ਨਾਈਟਮੇਅਰ ਦੇ ਵਾਂਗੂ ਹੀ ਰਹੇ ਆ। ਕੈਥਲੀਨ ਮੈਕੀਵੇਨ ਉਸ ਦਾ 44 ਸਾਲਾਂ ਦਾ ਜਿਹੜਾ ਮੁੰਡਾ ਆ ਉਸ ਦੀ ਇਸ ਹਾਦਸੇ ਦੇ ਵਿੱਚ ਮੌਤ
ਹੋਈ ਸੀ। NTSB ਨੇ ਬੋਲਨ ਦੇ ਉੱਤੇ ਦੋਸ਼ ਜਿਹੜੇ ਉਹ ਸਿੱਟੇ ਸੀਗੇ ਵੀ ਭਾਈ ਇਹਦੇ ਕਰਕੇ ਹੀ ਇਹ ਟ੍ਰੈਜਡੀ ਹੋਈ ਆ। ਕਹਿੰਦੇ ਵੀ ਇਸਨੇ ਪੋਸਟ ਨਹੀਂ ਕੀਤਾ ਸੀਗਾ ਰੋਵਿੰਗ ਨਾਈਟ ਮੈਚਮੈਨ, ਜਿਹੜਾ ਅਲਾਉ ਕਰਦਾ ਸੀਗਾ ਫਾਇਰ ਨੂੰ ਕੁਇਕਲੀ ਸਪਰੈਡ ਹੋਣ ਤੋਂ ਅਨਡਿਟੈਕਟਡ, ਤੇ ਇਹਦੇ ਕਰਕੇ ਜਿਹੜੇ 33 ਲੋਕ ਆ, ਇਹ ਅਨਡਿਟੈਕਟਡ ਅੱਗ ਜਿਹੜੀ ਉਹ ਫੈਲਦੀ ਰਹੀ। 33 ਲੋਕ, 33 ਪੈਸੰਜਰ ਤੇ ਇੱਕ ਕਰੂ ਮੈਂਬਰ ਇਸ ਦੇ ਵਿੱਚ ਜਿਹੜੇ ਉਹ ਜਲ ਕੇ ਮਰ ਗਏ ਸੀਗੇ ਜੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰ ਉਹ ਹੁਣ ਉਸ ਨੰਬਰ ਤੇ ਆ ਗਿਆ ਜਿੱਥੇ ਕਿਹਾ ਜਾ ਰਿਹਾ ਵੀ ਇਹ ਬਹੁਤ ਅਨਸੇਫ ਹੈਗੇ ਆ। ਕਈ ਜਿਹੜੇ ਸ਼ਹਿਰ ਸੀ ਉਹਨਾਂ ਦੀ ਨੰਬਰਿੰਗ ਬਹੁਤ ਉੱਪਰ ਸੀ, ਉਹ ਵੀ ਥੱਲੇ ਡਿੱਗ ਗਈ ਹੈਗੀ ਆ। ਸੇਫੈਸਟ ਸਿਟੀਜ਼ ਇਨ ਅਮਰੀਕਾ, ਇਹ ਇੱਕ ਵਾਲਟ ਹਬ ਨਾਮ ਦੀ ਪਰਸਨਲ ਫਾਈਨੈਂਸ ਕੰਪਨੀ ਆ, ਉਹ ਚੈੱਕ ਕਰਦੀ ਹੈਗੀ ਆ ਬਹੁਤ ਸਾਰੇ ਮੈਟ੍ਰਿਕਸ ਨੂੰ ਲੈ ਕੇ। 41 ਦੇ ਕਰੀਬ ਸੇਫਟੀ ਰਿਲੇਟਡ ਮੈਟ੍ਰਿਕਸ ਯੂਜ਼ ਕੀਤੇ ਜਾਂਦੇ 182 ਦੇ ਕਰੀਬ ਵੱਡੇ ਸ਼ਹਿਰਾਂ ਦੇ ਲਈ। ਸੋ ਜਿਨ੍ਹਾਂ ਦੇ ਵਿੱਚ ਹੋਮ ਤੇ ਕਮਿਊਨਿਟੀ ਸੇਫਟੀ, ਨੈਚੁਰਲ ਡਿਜ਼ਾਸਟਰ ਰਿਸਕ, ਫਾਈਨੈਂਸ਼ੀਅਲ ਸੇਫਟੀ, ਇਹ ਸਾਰਾ ਕੁਝ 100 ਪੁਆਇੰਟ ਦੀ ਸਕੇਲ ਦੇ ਉੱਤੇ ਗ੍ਰੇਡ ਕੀਤਾ ਜਾਂਦਾ ਹੈਗਾ ਆ। ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚੋਂ ਔਰੇਂਜ ਕਾਉਂਟੀ ਦਾ ਜਿਹੜਾ ਇਰਵਾਈਨ ਸ਼ਹਿਰ ਆ ਉਹ 33ਵੇਂ ਨੰਬਰ ਤੇ ਆਇਆ ਹੈਗਾ, ਜਿਹਦੇ ਸਕੋਰਿੰਗ 79.86 ਹੋਈ ਆ। ਸਿਟੀ ਆਫ ਫਰੀਮਾਉਂਟ 17ਵੇਂ ਨੰਬਰ ਤੇ ਸੀ ਪਿਛਲੇ ਸਾਲ, ਉਹ ਡਿੱਗ ਕੇ 49ਵੇਂ ਨੰਬਰ ਤੇ ਚਲਾ ਗਿਆ। ਕਾਰਨ ਤੁਸੀਂ ਦੇਖ ਸਕਦੇ ਆ ਉੱਥੇ ਇੰਨੀ ਹੋਮਲੈਸਨੈਸ, ਸਮੈਸ਼ ਗ੍ਰੈਬ, ਘਰਾਂ ਦੀ ਪ੍ਰਾਈਸਿਸ ਇੰਨੀ ਹਾਈ ਹੈ, ਸਾਰਾ ਕੁਝ ਆ। ਲਾਸ ਐਂਜਲਸ, ਸੈਨ ਡੀਗੋ, ਸੈਨ ਫਰਾਂਸਿਸਕੋ, ਸੈਕਰਾਮੈਂਟੋ ਵੀ ਇਸ ਲਿਸਟ ਦੇ ਵਿੱਚ ਲੋ ਆਏ ਹੈਗੇ ਆ। 174ਵੇਂ ਨੰਬਰ ਤੇ ਲਾਸ ਐਂਜਲਸ, ਤੇ ਟੋਟਲ ਜਿਹੜੇ ਆ 182 ਸ਼ਹਿਰ ਆ। ਦੇਖੋ 182 ਚੋਂ 174ਵੇਂ ਨੰਬਰ ਤੇ ਲਾਸ ਐਂਜਲਸ ਆਇਆ, 69ਵੇਂ ਨੰਬਰ ਤੇ ਸੈਨ ਡੀਗੋ, 153ਵੇਂ ਨੰਬਰ ਤੇ ਸੈਨ ਫਰਾਂਸਿਸਕੋ ਤੇ 103 ਨੰਬਰ ਤੇ ਸੈਕਰਾਮੈਂਟੋ। ਸੈਨ ਬਰਨਡੀਨੋ 180 ਨੰਬਰ ਤੇ ਆ, ਸਭ ਤੋਂ ਲੋਐਸਟ ਰੈਂਕਡ ਕੈਲੀਫੋਰਨੀਆ ਦੀ ਸਿਟੀ ਹੈਗੀ ਆ। ਰਿਸਰਚਰਸ ਨੇ ਇਹ ਵੀ ਕੀਤਾ ਹੈ ਫਾਈਂਡ ਵੀ ਨਿਊ ਹੈਂਪਸ਼ਾਇਰ ਦੇ ਨਾਸ਼ੂਆ ਸ਼ਹਿਰ ਜੋ ਆ ਨੰਬਰ 1 ਆਏ ਆ, ਉਹਨੂੰ 86 ਦੇ ਕਰੀਬ ਜਿਹੜੇ ਆ ਪੁਆਇੰਟਸ ਮਿਲੇ ਹੈਗੇ ਆ। ਸੋ ਕੈਲੀਫੋਰਨੀਆ ਦੇ ਜਿਹੜੇ ਨੰਬਰ, ਜਿਹੜੇ ਸ਼ਹਿਰ ਆ ਉਹ ਬਹੁਤ ਡਾਊਨ ਆਏ ਹੈਗੇ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਬੰਦੇ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਆ। ਉਸ ਨੇ ਇੱਕ ਗਨ ਮੈਸੇਕਰ ਦੇ ਪਰਿਵਾਰ ਦੇ ਮੈਂਬਰ ਨੂੰ, ਜਿਹੜਾ ਗਨ ਮੈਸੇਕਰ ਦੇ ਵਿੱਚ ਮਾਰਿਆ ਗਿਆ ਸੀ, ਉਸਦੇ ਪਿਓ ਨੂੰ ਕਹਿੰਦੇ ਵੀ 200 ਤੋਂ ਵੱਧ ਭੈੜੇ ਜਿਹੜੇ ਮੈਸੇਜ ਆ, ਵਾਈਲ ਆਨਲਾਈਨ ਮੈਸੇजेस ਜਿਹੜੇ ਉਹ ਘੱਲੇ ਸੀ। ਫਲੋਰੀਡਾ ਦੇ ਵਿੱਚ ਜਿਹੜਾ ਸਕੂਲ ਮੈਸੇਕਰ ਹੋਇਆ ਸੀ, ਉਸ ਵਿੱਚ ਕਹਿੰਦੇ ਵੀ ਉਸਦੀ ਕੁੜੀ ਦੀ ਮੌਤ ਹੋਈ ਸੀ। ਇਹ 2018 ਸੰਨ ਦੀ ਗੱਲ ਆ। ਜਿਹੜਾ ਮਾਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਆ, ਉੱਥੇ ਦੀ ਇਹ ਘਟਨਾ ਸੀ। ਜੇਮਸ ਕੈਟਲੈਨੋ 62 ਸਾਲਾਂ ਦਾ, ਜਿਹੜਾ ਫ੍ਰੈਜ਼ਨੋ ਦਾ ਸੀਗਾ, ਉਸ ਨੂੰ ਫਰਾਈਡੇ ਨੂੰ, ਬੀਤੇ ਸ਼ੁੱਕਰਵਾਰ ਨੂੰ, ਯੂਐਸ ਡਿਸਟ੍ਰਿਕਟ ਜੱਜ ਰਾਬਰਟ ਸਕੋਲਾ ਮਿਆਮੀ ਦੇ ਵਿੱਚ ਉਹਨਾਂ ਨੇ ਸਜ਼ਾ ਜਿਹੜੀ ਉਹ ਸੁਣਾਈ ਹੈ 1 ਸਾਲ ਦੀ। ਮਾਰਚ ਮਹੀਨੇ ਦੇ ਵਿੱਚ ਇਸ ਨੇ ਆਪਣੀ ਗਲਤੀ, ਦੋਸ਼ ਜਿਹੜੇ ਉਹ ਕਬੂਲੇ ਸੀਗੇ ਵੀ ਉਸਨੇ ਸਾਈਬਰ ਸਟਾਕਿੰਗ ਇਸ ਬਾਰੇ ਕੀਤੀ ਹੈ। 14 ਸਾਲਾਂ ਦੀ ਗਟਨਬਰਗ ਦੀ ਬੱਚੀ ਜੇਮੀ ਗਟਨਬਰਗ ਕਤਲ ਕਰ ਦਿੱਤੀ ਗਈ ਸੀਗੀ। ਪਾਰਕਲੈਂਡ ਦੀ ਜਿਹੜੀ ਮਾਸ ਸ਼ੂਟਿੰਗ ਆ ਸਕੂਲ ਵਿੱਚ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ 8 ਮਹੀਨੇ ਲਗਾਤਾਰ ਜਿਹੜਾ ਕਟਲਾਨੋ ਦੇ ਦੁਆਰਾ ਉਸ ਜਿਹੜੀ ਮਾਰੀ ਗਈ ਬੱਚੀ, ਉਸ ਦੇ ਪਿਓ ਨੂੰ ਭੈੜੇ ਭੈੜੇ ਮੈਸੇਜ ਜਿਹੜੇ ਆ ਉਹ ਘੱਲਦਾ ਰਿਹਾ ਸੀ। ਸੋ ਹੁਣ ਉਸ ਨੂੰ 1 ਸਾਲ ਦੀ ਸਜ਼ਾ ਇਸ ਮਾਮਲੇ 'ਚ ਸੁਣਾਈ ਗਈ ਆ। ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਪ੍ਰਾਪਰਟੀ ਦੀਆਂ ਵੈਲਿਊਜ਼ ਬਹੁਤ ਜ਼ਿਆਦਾ ਘਟੀਆਂ ਹੈਗੀਆਂ, ਜਿਹਦੇ ਕਰਕੇ ਹੁਣ ਸੈਂਟਾ ਕਲਾਰਾ ਕਾਉਂਟੀ 'ਚ ਜਿੰਨੇ ਸ਼ਹਿਰ ਆ ਉਹ ਬੜੇ ਫਿਕਰਮੰਦ ਆ ਵੀ ਉਹਨਾਂ ਦੀ ਜਿਹੜੀ ਇਨਕਮ ਆ ਉਹ ਬਹੁਤ ਜ਼ਿਆਦਾ ਘਟ ਜਾਣੀ ਆ, ਕਿਉਂਕਿ ਪ੍ਰੋਪਰਟੀ ਟੈਕਸ ਘਟ ਜਾਣਾ। 2020 ਦੇ ਵਿੱਚ 2022-21 ਦੇ ਵਿੱਚ 2595 ਜੋ ਪ੍ਰਾਪਰਟੀਆਂ ਉਹਨਾਂ ਦੀ ਕੀਮਤ ਘਟੀ ਸੀ, ਜਦ ਕਿ 2022 ਦੇ ਵਿੱਚ 19385 ਦੇ ਕਰੀਬ ਜੋ ਪ੍ਰਾਪਰਟੀਆਂ ਉਹਨਾਂ ਦੀਆਂ ਕੀਮਤਾਂ ਘਟ ਗਈਆਂ ਹੈਗੀਆਂ। ਯੂਜ਼ਲੀ ਕਹਿੰਦੇ ਵੀ ਲੋਕਲ ਇਕਨੋਮੀ ਤੇ ਰੀਅਲ ਸਟੇਟ ਮਾਰਕੀਟ ਪਿਛਲੇ 9 ਸਾਲਾਂ ਤੋਂ ਕਾਫੀ ਸਟਰੋਂਗ ਰਹੀ ਹੈਗੀ ਆ, ਤੇ ਕੋਵਿਡ ਵਾਲੇ 2 ਸਾਲਾਂ 'ਚ ਤਾਂ ਹੋਰ ਵੀ ਬਹੁਤ ਜ਼ਿਆਦਾ ਵੱਧ ਗਈ ਸੀ। ਪਰ ਹੁਣ ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਵਧੀ ਆ, ਇੰਟਰਸਟ ਰੇਟ ਵਧੇ ਹੈਗੇ ਆ, ਤੇ ਜੋ ਪ੍ਰਾਪਰਟੀ ਦੀ ਵੈਲਿਊਜ਼ ਆ ਉਹ ਘਟਣੀ ਸ਼ੁਰੂ ਹੋ ਗਈ ਹੈਗੀ ਆ। ਸੋ ਇਹ ਸਾਰੇ ਕਾਸੇ ਦਾ $4.7 ਬਿਲੀਅਨ ਦਾ ਰਿਡਕਸ਼ਨ ਹੋਊਗਾ ਪ੍ਰਾਪਰਟੀ ਟੈਕਸ ਦਾ ਸੈਂਟਾ ਕਲਾਰਾ ਕਾਉਂਟੀ ਦਾ। ਸੋ ਜੋ ਕਿ 29% ਪਿਛਲੇ ਸਾਲ ਨਾਲੋਂ ਘੱਟ ਹੈਗਾ ਆ। ਸੋ ਉਹਦਾ ਕੀ ਹੋਣਾ ਆ ਵੀ ਜਿਹੜੀਆਂ ਸਾਡੀਆਂ ਸਰਵਿਸਿਜ਼ ਆ,
ਫਾਇਰ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ, ਜੋ ਪੁਲਿਸ ਦੀ ਆ, ਉਹ ਸਾਰੀ ਦੇ ਵਿੱਚ ਫਿਰ ਕੱਟ ਹੋਊਗਾ ਜਾਂ ਉਹਨੂੰ ਐਕਸਪੈਂਡ ਨਹੀਂ ਕੀਤਾ ਜਾ ਸਕੂਗਾ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਔਰੰਜ ਕਾਊਂਟੀ ਦਾ ਜਿਹੜਾ ਸ਼ਹਿਰ ਆ ਹਟਿੰਗਟਨ ਬੀਚ, ਉਹਨਾਂ ਦੀ ਕੌਂਸਲ ਨੇ ਇਹ ਫੈਸਲਾ ਲਿਆ ਆ ਸਰਬਸੰਮਤੀ ਦੇ ਨਾਲ 4-0 ਦੇ ਨਾਲ, ਵੀ ਉਹ ਜਿਹੜੇ ਸਾਰੇ ਹੀ ਰੈਜ਼ੀਡੈਂਟਸ ਦੇ ਜਿਹੜੇ ਬੇਸਿਕ ਰੀਨਿਊਏਬਲ ਐਨਰਜੀ ਪਲਾਨ ਆ ਉਸ ਨੂੰ ਉਹ ਸਵਿਚ ਕਰ ਰਹੇ ਹੈਗੇ ਆ। ਕਹਿੰਦੇ ਵੀ ਇਦਾਂ ਕਰਨ ਦੇ ਨਾਲ ਜਿਹੜੀ ਸਿਟੀ ਆ ਉਹ ਆਪਣਾ ਉਸ ਪ੍ਰੋਸੈਸ ਨੂੰ ਫੋਲੋ ਕਰ ਰਹੀ ਹੈ ਜਿਸ ਨਾਲ ਔਰੰਜ ਕਾਊਂਟੀ ਦੀ ਪਾਵਰ ਅਥਾਰਟੀ ਤੋਂ ਉਹ ਬਾਹਰ ਹੋ ਜਾਣਗੇ। ਜਿਹੜੀ ਉੱਥੇ ਕੰਜ਼ਰਵੇਟਿਵ ਮੈਜੋਰਟੀ ਉੱਥੋਂ ਦੇ ਮੇਅਰ ਟੋਨੀ ਸਟ੍ਰਿਕਲੈਂਡ, ਮੇਅਰ ਪ੍ਰੋ ਟਰਮ ਗ੍ਰੇਸੀ ਵੈਂਡਰ ਮਾਰਕ, ਕਾਉਂਸਲਮੈਨ ਕੇਸੀ ਮੈਕਨ ਤੇ ਪੈਟ ਬਰਨਸ, ਉਹਨਾਂ ਨੇ ਸਾਰਿਆਂ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਮੰਡੇ ਦੀ ਇਹ ਜਿਹੜੀ ਵੋਟ ਆ ਉਸ ਨੂੰ ਕਾਸਟ ਸੇਵਿੰਗ ਮੈਜਰ ਦੇ ਵਜੋਂ ਦੇਖਿਆ ਜਾ ਰਿਹਾ ਆ। ਇਸ ਦੇ ਨਾਲ ਕਹਿੰਦੇ ਵੀ ਪੋਸੀਬਲ ਜਿਹੜੀਆਂ ਕਾਸਟ ਆ ਗ੍ਰੀਨ ਐਨਰਜੀ ਏਜੰਸੀ ਨੂੰ ਲੀਵ ਕਰਨ ਦੇ ਵਿੱਚ ਉਹਨਾਂ ਦੀਆਂ ਹੋਣਗੀਆਂ। ਬੇਸਿਕ ਚੋਇਸ ਪਲਾਨ ਦੇ ਤਹਿਤ 38% ਰੀਨਿਊਏਬਲ ਐਨਰਜੀ ਜਿਹੜੀ ਉਹ ਹੋਊਗੀ, ਜਿਹੜੀ ਕਿ 2% ਸਸਤੇ ਭਾਅ ਦੇ ਉੱਤੇ ਸਦਰਨ ਕੈਲੀਫੋਰਨੀਆ ਐਡੀਸਨ ਦੇ ਨਾਲੋਂ ਮਿਲੂਗੀ। ਉੱਦਾਂ ਜਿਹੜੀ ਇੱਕ ਸਪਲਿਟ ਹੋਈ ਆ ਹੰਟਿੰਗਟਨ ਬੀਚ ਦੀ ਜਿਹੜੀ ਕੌਂਸਲ 3-4 ਦੇ ਵਿੱਚ ਵੋਟ ਦੇ ਨਾਲ, ਮਈ ਮਹੀਨੇ 'ਚ ਜਦੋਂ ਕਮਿਊਨਿਟੀ ਚੋਇਸ ਐਨਰਜੀ ਪ੍ਰੋਗਰਾਮ ਨੂੰ ਲੈ ਕੇ ਚਰਚਾ ਜਿਹੜੀ ਉੱਥੇ ਚੱਲ ਰਹੀ ਸੀ। ਸੋ ਆਪਾਂ ਫਰੈਜ਼ਨੋ ਦੀ ਵੀ ਗੱਲ ਕੀਤੀ ਆ, ਇੱਥੇ ਵੀ ਇਹ ਸੋਲਰ ਪਲਾਂਟ ਲਾ ਰਹੇ ਆ, ਬੈਟਰੀ ਲਾ ਰਹੇ ਆ। ਜਿਸ ਹਿਸਾਬ ਦੇ ਨਾਲ PG&E ਦੇ ਜਾਂ ਹੋਰ ਐਨਰਜੀ ਦੀਆਂ ਕੰਪਨੀਆਂ ਦੇ ਪ੍ਰਾਈਸਿਸ ਵੱਧ ਰਹੇ ਆ, ਲੋਕਾਂ ਨੂੰ ਰੀਨਿਊਏਬਲ ਐਨਰਜੀ ਵੱਲ ਨੂੰ ਦੇਖਣਾ ਪੈਣਾ ਆ, ਕੁਛ ਨਾ ਕੁਛ ਜਿਹੜਾ ਉਹ ਕਰਨਾ ਪੈਣਾ ਆ। ਤੇ ਹਾਲਾਤ ਹਾਲ ਦੀ ਘੜੀ ਇਸ ਦੇ ਵਿੱਚ ਕੋਈ ਪ੍ਰਾਈਸ ਸੁਧਰਨ ਦੇ ਲੱਗ ਨਹੀਂ ਰਹੇ, ਕਿਉਂਕਿ ਅੰਡਰਗਰਾਊਂਡ ਤਾਰਾਂ ਪਾਉਣ ਦੇ ਲਈ PG&E ਕਹਿ ਰਹੀ ਆ ਵੀ ਸਾਨੂੰ ਭਾਈ ਹੋਰ ਭਾਅ ਜਿਹੜੇ ਉਹ ਵਧਾਉਣੇ ਪੈਣਗੇ। ਫਰੇਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਜਿਹੜੇ ਆਪਣੇ ਮਾਪੇ ਆ ਜਿਨ੍ਹਾਂ ਦੇ ਬੱਚੇ ਸਕੂਲੇ ਪੜ੍ਹਦੇ ਆ, ਉਹ ਨੋਟ ਕਰਨ ਵੀ ਫਰੇਜ਼ਨੋ ਯੂਨੀਫਾਈਡ ਸਕੂਲ ਦੇ ਟੀਚਰਾਂ ਨੇ ਵੋਟ ਆਊਟ ਕਰਤਾ ਵੀ ਉਹ ਵਾਕ ਆਊਟ ਕਰਨਗੇ, ਸਟ੍ਰਾਈਕ ਦੇ ਉੱਤੇ ਜਾ ਰਹੇ ਹੈਗੇ ਆ। ਫਰੇਜ਼ਨੋ ਟੀਚਰ ਐਸੋਸੀਏਸ਼ਨ ਨੇ ਜਿਹੜੀ ਆ 93.5% ਲੋਕਾਂ ਨੇ ਵੋਟ ਪਾਈ, ਜਿਹਦੇ ਚੋਂ 92% ਨੇ ਇਹ ਕਿਹਾ ਵੀ ਅਸੀਂ ਇਸ ਸਟ੍ਰਾਈਕ ਦੇ ਉੱਤੇ ਜਾ ਰਹੇ। ਕਹਿੰਦੇ ਵੀ ਕਾਫੀ ਮਹੀਨਿਆਂ ਤੋਂ ਜਿਹੜੀ ਆ ਨੈਗੋਸੀਏਸ਼ਨ ਚੱਲ ਰਹੀ ਸੀ, ਪਰ ਉਹ ਕਿਸੇ ਸਿਰੇ ਨਹੀਂ ਚੱਲਦੀ ਹੈਗੀ। ਸੋ ਇਸ ਕਰਕੇ FTA ਜੋ ਫਰੇਜ਼ਨੋ ਟੀਚਰ ਐਸੋਸੀਏਸ਼ਨ ਆ, ਉਹਨਾਂ ਨੇ ਅਨਫੇਅਰ ਪ੍ਰੈਕਟਿਸ ਚਾਰਜਸ ਅਗੇਂਸਟ ਦ ਡਿਸਟ੍ਰਿਕਟ ਫਾਈਲ ਕੀਤੇ ਆ, ਤੇ ਕਹਿੰਦੇ ਵੀ ਉਹਦੇ 'ਚ ਇਹ ਵੀ ਉਹ ਡਿਸਕਰੇਜ ਕਰ ਰਿਹਾ ਤਾਂ ਕਿ ਟੀਚਰ ਜੋ ਆ ਸਟ੍ਰਾਈਕ ਨਾ ਕਰ ਸਕਣ। ਇਹ ਲਾਊਡ ਸਪੀਕਰ ਦੇ ਰਾਹੀਂ ਵੱਖ-ਵੱਖ ਜਿਹੜੇ ਉਹਨਾਂ ਦੇ ਸਟਾਫ ਮੈਂਬਰਸ ਆ ਉਹਨਾਂ ਨੂੰ ਦੱਸਿਆ ਗਿਆ। ਸੋ ਜੇ ਸਾਰਾ ਕੁਝ ਹੁੰਦਾ ਆ ਤੇ ਸਟ੍ਰਾਈਕ 1 ਨਵੰਬਰ ਤੋਂ ਸ਼ੁਰੂ ਹੋ ਜਾਊਗੀ ਜੇ ਕਿਸੇ ਤਰ੍ਹਾਂ ਦੀ ਡੀਲ ਨਹੀਂ ਬਣਦੀ ਹੈਗੀ। ਜੀ, ਅੱਜ ਹੀ ਜਿਹੜੀ ਉਹਨਾਂ ਨੇ ਸਵੇਰੇ ਕਈ ਮਹੀਨਿਆਂ ਦੀ ਨੈਗੋਸ਼ੀਏਸ਼ਨ ਤੋਂ ਬਾਅਦ ਦੇ ਵਿੱਚ FTA ਨੇ ਫੈਸਲਾ ਲਿਆ ਵੀ ਅਸੀਂ ਸਟ੍ਰਾਈਕ ਦੇ ਉੱਤੇ ਜਾਵਾਂਗੇ। ਕੁਝ ਹਫ਼ਤੇ ਪਹਿਲਾਂ ਆਪਾਂ ਇਹ ਖਬਰ ਕੀਤੀ ਸੀ ਵੀ ਭਾਈ ਉਸ ਥਾਂ ਦੇ ਉੱਤੇ ਜਿਹੜਾ ਫਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਜਿਹੜੇ ਟੈਂਪਰੇਰੀ ਟੀਚਰਸ ਆ ਉਹਨਾਂ ਨੂੰ ਹਾਇਰ ਵੀ ਜਿਹੜਾ ਉਹ ਕਰ ਰਿਹਾ ਆ। ਸੋ ਦੇਖਿਓ ਵੀ ਜਿਹੜੇ ਜਿਨ੍ਹਾਂ ਦੇ ਇੱਦਾਂ ਦੇ ਪੜ੍ਹਾਈ ਕੀਤੀ ਹੋਈ ਆ ਵੀ ਜਿਹੜੇ ਅਜਿਹੇ ਥਾਵਾਂ ਦੇ ਉੱਤੇ ਸਬਸਟੀਟਿਊਟ ਟੀਚਰ ਦੇ ਤੌਰ ਦੇ ਉੱਤੇ ਕੰਮ ਕਰ ਸਕਦੇ ਆ, ਉਹਨਾਂ ਦੀ ਲੋੜ ਜਿਹੜੀ ਉਹ ਪਊਗੀ। FTA ਨੇ ਵੇਜਿਸ ਦੇ ਵਿੱਚ ਵਾਧੇ ਦੀ ਗੱਲ ਕੀਤੀ, ਕਹਿੰਦੇ ਵੀ ਮਹਿੰਗਾਈ ਦੇ ਦਰ ਦੇ ਹਿਸਾਬ ਦੇ ਨਾਲ ਸਾਡੇ ਜਿਹੜੇ ਭੱਤੇ ਆ ਉਹ ਵਧਣੇ ਜਿਹੜੇ ਉਹ ਚਾਹੀਦੇ ਆ, ਤੇ ਹੈਲਥ ਫੰਡ ਨੂੰ ਵੀ ਜਿਹੜਾ ਮੇਨਟੇਨ ਕੀਤਾ ਜਾਵੇ। ਡਿਸਟ੍ਰਿਕਟ ਕਹਿੰਦਾ ਆ ਵੀ ਉਹ ਜਿਹੜੇ ਆਫਰ ਕਰਨਗੇ ਸਟਾਫਸ ਨੂੰ ਜਿਹੜੇ ਨਵੇਂ ਅਪਡੇਟਡ ਪ੍ਰਪੋਜ਼ਲ ਦੇ ਨਾਲ, ਜਿਸ ਦੇ ਵਿੱਚ 2013-14 ਦੇ ਮੁਕਾਬਲੇ 46% ਜਿਹੜਾ ਆ ਉਹ ਵਾਧਾ ਹੋਊਗਾ ਤਨਖਾਹ ਦੇ ਵਿੱਚ, ਜਿਸ ਨਾਲ ਕਹਿੰਦੇ ਵੀ ਐਵਰੇਜ ਟੀਚਰ ਦੀ ਬੇਸ ਸੈਲਰੀ $1,03 ਤੱਕ ਐਨੂਅਲੀ ਜਿਹੜੀ ਉਹ ਪਹੁੰਚ ਸਕਦੀ ਹੈਗੀ ਆ। ਤੇ ਕਹਿੰਦੇ ਵੀ ਉਹਨਾਂ ਨੇ ਆਫਰ ਕੀਤਾ ਵੀ ਹੈਲਥ ਫੰਡ ਰਿਜ਼ਰਵ ਨੂੰ ਵੀ ਮੇਨਟੇਨ ਕਰਨਗੇ, ਕੱਲਾ ਮੇਨਟੇਨ ਹੀ ਨਹੀਂ ਕਰਨਗੇ ਬਲਕਿ $200 ਮਿਲੀਅਨ ਦੇ ਨਾਲ ਇਸ ਨੂੰ ਹੋਰ ਗਰੋ ਵੀ ਕਰਨਗੇ। ਇੱਕ ਹੋਰ ਰਿਕੁਐਸਟ ਸੀਗੀ FTA ਦੀ ਵੀ ਕਲਾਸ ਸਾਈਜ਼ਸ ਨੂੰ ਰਿਡਿਊਸ ਜਿਹੜਾ ਉਹ ਕੀਤਾ ਜਾਵੇ, ਸਪੈਸ਼ਲ ਐਜੂਕੇਸ਼ਨ ਕੇਸ ਲੋਡਸ ਨੂੰ ਜਿਹੜਾ ਉਹ ਘਟਾਇਆ ਇਸ ਦੇ ਵਿੱਚ ਜਾਵੇ, ਤੇ ਨਾਲ 100 ਹੋਰ ਕਲਾਸਰੂਮਸ ਪੂਰੇ FUSD ਦੇ ਵਿੱਚ ਐਡ ਕਰਨ ਦੀ ਜਿਹੜੀ ਉਹ ਗੱਲ ਕੀਤੀ ਹੈਗੀ ਆ। ਸੋ ਹਾਲ ਦੀ ਘੜੀ ਸਟ੍ਰਾਈਕ ਜਿਹੜੀ ਉਹ ਹੋਣ ਜਾ ਰਹੀ ਹੈਗੀ ਆ। 1 ਨਵੰਬਰ ਤੋਂ ਕਹਿੰਦੇ ਵੀ ਸਟ੍ਰਾਈਕ ਜਿੱਦਾਂ ਤੁਸੀਂ ਦੱਸਿਆ ਵੀ ਉਹ ਸ਼ੁਰੂ ਹੋ ਸਕਦੀ ਆ, ਅਨਲੈਸ ਉਸ ਤੋਂ ਪਹਿਲਾਂ ਕੋਈ ਕੰਪਰੋਮਾਈਜ਼ ਬਣਦਾ ਹੈਗਾ ਆ।
ਤੇ ਸਾਡਾ ਖਬਰਾਂ ਦਾ ਸਮਾਂ ਵੀ ਲੱਗ ਗਈ ਆ, ਤੇ ਜਾਂਦੇ ਜਾਂਦੇ ਸਟਾਕ ਮਾਰਕੀਟ ਦੀ ਗੱਲ ਦੱਸ ਜੀ ਜਾਓ। ਬਿਲਕੁਲ, ਉਸ ਤੋਂ ਪਹਿਲਾਂ ਜਿਹੜਾ ਦੱਸਦੇ ਜਾਈਏ ਵੀ ਸ਼ਾਮ ਦੇ ਜਿਹੜੇ ਦੀਵਾਨ ਆ ਉਹ ਆਪਾਂ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਤੋਂ ਜਿਹੜਾ ਉਹਨਾਂ ਦਾ ਸਿੱਧਾ ਪ੍ਰਸਾਰਣ ਸੁਣਾਂਗੇ ਰਹਿਰਾਸ ਸਾਹਿਬ ਤੋਂ ਉਪਰੰਤ। ਤੇ ਜਿਹੜੇ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਚੱਲ ਰਹੀ ਸੀ ਉਸ ਨੂੰ 5 ਨਵੰਬਰ ਤੋਂ ਮੁੜ ਦੁਬਾਰਾ ਚਾਲੂ ਕੀਤਾ ਜਾਊਗਾ, ਜਿੱਥੇ ਜਿਹੜਾ ਆਪਾਂ ਉਸ ਨੂੰ ਛੱਡ ਕੇ ਜਿਹੜਾ ਹੋ ਗਏ ਸੀਗੇ, ਸੋ ਉੱਥੇ ਉਸ ਨੂੰ ਉਦੋਂ 5 ਨਵੰਬਰ ਤੋਂ ਕੰਟੀਨਿਊ ਕਰਾਂਗੇ। ਬਾਕੀ YouTube ਦੇ ਉੱਤੇ ਉਹ ਸ਼ਾਮ ਦੇ ਤਕਰੀਬਨ 4-5 ਵਜੇ ਦੇ ਵਿੱਚ ਲਾਈਵ ਉੱਥੋਂ ਸਿੱਧਾ ਪ੍ਰਸਾਰਣ ਵੀਡੀਓ ਦੇ ਜ਼ਰੀਏ ਜਿਹੜਾ ਉਹ ਸ਼ੁਰੂ ਹੋ ਜਾਂਦਾ ਆ, ਸੋ ਉਹ ਵੀ ਜਿਹੜਾ ਉਹ ਤੁਸੀਂ ਦੇਖਣਾ ਨਾ ਭੁੱਲਿਓ। ਤੇ ਮਾਰਕੀਟ ਦੀ ਹਾਲ ਦੱਸਦੇ ਜਾਈਏ ਤਾਂ ਡਾਓ ਜੋਨ ਅੱਜ ਥੋੜਾ ਜਿਹਾ ਉਸਨੇ ਵਾਪਸੀ ਕੀਤੀ ਆ ਤੇ 205 ਪੁਆਇੰਟ ਵਧਿਆ ਆ, ਕੱਲ ਦੇ ਮੁਕਾਬਲੇ 33,100 ਤੇ 41 ਤੇ ਬੰਦ ਹੋਇਆ। S&P 31 ਪੁਆਇੰਟ ਵੱਧ ਕੇ 4247, ਨੈਸਡੈਕ 100 ਤੇ 22 ਪੁਆਇੰਟ ਵੱਧ ਕੇ 13,140 ਦੇ ਉੱਤੇ। ਸੋਨੇ ਦਾ ਭਾਅ $1984 ਪ੍ਰਤੀ ਆਉਂਸ ਰਿਹਾ ਆ। ਜਿਹੜਾ ਤੇਲ ਦੀ ਜਿਹੜੀ ਕੀਮਤ ਆ ਉਹ $83 ਪ੍ਰਤੀ ਬੈਰਲ ਰਹੀ ਹੈ। 10 ਈਅਰ ਯੀਲਡ 4.82%। ਕ੍ਰਿਪਟੋ ਕਰੰਸੀ ਬਿਟਕੋਇਨ 33,816 ਤੇ ਇਥੀਰੀਅਮ $1780 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 90 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 50 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।